ਅੱਜ ਅਸੀਂ ਪੁਰਾਣੀ ਤੇ ਨਵੀਂ ਜ਼ਿੰਦਗੀ ਦੇ ਤੌਰ ਤਰੀਕਿਆਂ ਦਾ ਮੁਕਾਬਲਾ ਕਰੀਏ ਤੇ ਅਸੀਂ ਇਹ ਆਖਾਂਗੇ ਕਿ ਅੱਜ ਦਾ ਦੌਰ ਪਿਛਲੇ ਵਰਗਾ ਨਹੀਂ ਹੈ। ਮੁਆਸ਼ਰੇ ਵਿੱਚ ਜਦੋਂ ਦੀ ਮਸ਼ੀਨ ਆਈ ਹੈ, ਸਾਡੀ ਜਾਤੀ ਦੇ ਪੁਰਾਣੇ ਤੌਰ ਤਰੀਕੇ ਵੀ ਖਤਮ ਹੋ ਗਏ ਨੇ। ਜ਼ਿੰਦਗੀ ਵਿੱਚ ਹਰ ਪਾਸੇ ਅਫਰਾ ਤਫਰੀ ਦਾ ਸ਼ਿਕਾਰ ਹੈ। ਪਹਿਲੇ ਨਹੀਂ ਹੁੰਦੀ ਸੀ, ਲੋਕਾਂ ਕੋਲ ਫੁਰਸਤ ਹੁੰਦੀ ਸੀ, ਹਰ ਕੰਮ ਵਿੱਚ ਸਾਦਗੀ ਤੇ ਅਸਲੀਅਤ ਹੁੰਦੀ ਸੀ। ਬਾਲ ਬਾਗਾਂ ਵਿੱਚ ਗੂੜੀਆਂ ਗੂੜੀਆਂ ਛਾਵਾਂ ਵਾਲੀਆਂ ਬੂਟੀਆਂ ਉੱਤੇ ਪੀਂਘਾਂ ਪਾਉਂਦੇ ਤੇ ਝੂਟੇ ਲੈ ਕੇ ਖੁਸ਼ ਹੁੰਦੇ ਸਨ। ਹੁਣ ਹਰ ਪਾਸੇ ਵੱਡੇ ਵੱਡੇ ਪਾਰਕ ਬਣ ਗਏ ਨੇ, ਉੱਥੇ ਬਿਜਲੀ ਨਾਲ ਚੱਲਣ ਵਾਲੇ ਬੰਗੂੜੇ ਵੀ ਨੇ ਤੇ ਖਾਣ ਪੀਣ ਲਈ ਕਈ ਤਰ੍ਹਾਂ ਦੀਆਂ ਫੈਸ਼ਨੀ ਚੀਜ਼ਾਂ ਵੀ ਨੇ। ਪਰ ਇਹ ਸਾਰੀ ਚਮਕ ਦਮਕ ਦੇ ਪਿੱਛੇ ਸੱਚੀ ਖੁਸ਼ੀ ਵਾਲੇ ਦਿਲ ਨਹੀਂ ਰਹੇ। ਨਾ ਉਹ ਪੀਂਘਾਂ, ਨਾ ਉਹ ਝੂਟੇ, ਨਾ ਉਹ ਘੁੰਮਰੇ ਘੁੰਮਰੇ ਬੂਟੇ, ਨਾ ਉਹ ਗੂੜੀ ਛਾਂ, ਇਹ ਨਹੀਂ ਮੇਡਾ ਗਿਰਾਂ। ਮੇਰੇ ਚੈਨਲ 'ਤੇ ਤੁਸੀਂ ਨਵੇਂ ਹੋ ਤਾਂ ਇਹਨੂੰ ਸਬਸਕ੍ਰਾਈਬ ਕਰ ਦੇਵੋ, ਕਿਉਂਕਿ ਮੈਂ ਤੁਹਾਡੇ ਵਾਸਤੇ ਐਵੇਂ ਦੀਆਂ ਵੀਡੀਓ ਬਣਾਉਂਦਾ ਰਹਾਂਗਾ ਔਰ ਤੁਹਾਡੇ ਕੋਲੋਂ ਮਿਸ ਨਾ ਹੋ ਜਾਵਣ। ਅੱਜ ਨਾਲੋਂ ਪਿਛਲਾ ਵੇਲਾ ਚੰਗਾ ਸੀ। ਘਰ ਦੇ ਅੰਦਰ ਘਰ ਦਾ ਲੱਸੀ ਪਾਣੀ ਸੀ, ਬਰਗਰ ਬੋਤਲ ਰਸਗੁੱਲਾ ਨਾ ਛਾਣੀ ਸੀ। ਬਲੱਡ ਪ੍ਰੈਸ਼ਰ ਸ਼ੂਗਰ ਡਾਈਟਿੰਗ ਕੁਝ ਵੀ ਨਹੀਂ ਸੀ। ਪ੍ਰਾਹੁਣੇ ਲਈ ਵੀ ਗੁੜ ਸ਼ੱਕਰ ਦਾ ਪਾਣੀ ਸੀ। ਡੈਡੀ ਮਾਮਾ ਕਜ਼ਨ ਅੰਕਲ ਹੈ ਨਹੀਂ ਸੀ। ਪਿਓ ਰਾਜਾ ਤੇ ਮਾਂ ਸਭ ਲਈ ਰਾਣੀ ਸੀ। ਅੱਜ ਕੱਲ੍ਹ ਸਾਰੀ ਰਾਤ ਵੀ ਸੌਂਦੇ ਹੈ ਨਹੀਂ ਸੀ। ਫਜਰੇ ਫਜਰੇ ਚਾਟੀ ਵਿੱਚ ਵਧਾਣੀ ਸੀ। ਮੁਰਗੇ ਚਰਗੇ ਹਲਵਾ ਪੂੜੀ ਕਿੱਥੇ ਸੀ। ਸਾਗ ਸਰੋਂ ਦਾ ਜਾਂ ਕੋਈ ਅੰਬਲ ਮਾਣੀ ਸੀ। ਸਰਗੀ ਨੂੰ ਲੋਕਾਂ ਨਮਾਜ਼ ਪੜ੍ਹਨ ਲਈ ਉੱਠ ਜਾਣਾ, ਮਾਂ ਦੇ ਰੂਪ ਵਿੱਚ ਘਰ ਵਿੱਚ ਸਵਾਣੀ ਸੀ। ਗਲੀ ਗਲੀ ਵਿੱਚ ਪਾਰਲਰ ਪਾਲੇ ਲੋਕਾਂ ਨੇ। ਸਾਡੇ ਪਿੰਡ ਤੇ ਨਾਈ ਬਾਬਾ ਮੰਗਾ ਸੀ। ਅੱਜ ਕੱਲ੍ਹ ਨਾਲੋਂ ਪਿਛਲਾ ਵੇਲਾ ਚੰਗਾ ਸੀ। ਕਿਚਨ ਦੀ ਥਾਂ ਪਸਾਰੀ ਕੁੱਲੀ ਥਾਂ ਹੋਣੀ, ਵਿਹੜੇ ਵਿੱਚ ਦਰੀਖਾਂ ਗੂੜੀ ਛਾਂ ਹੋਣੀ। ਡਰਾਇੰਗ ਰੂਮ ਨਾ ਪਾਰਕ ਨਾ ਹੀ ਸ਼ਾਦੀ ਹਾਲ ਸੀ। ਇਕੱਠਿਆਂ ਹੋ ਕੇ ਬਹਿਣਾ ਜਿੱਥੇ ਬੋਰਡ ਦੀ ਛਾਂ ਹੋਣੀ। ਚੁੱਪ ਕਰਕੇ ਫੈਸਲਾ ਸੁਣਨਾ ਵੱਡਿਆਂ ਦਾ, ਨੀਵੀਆਂ ਨਜ਼ਰਾਂ ਨਾਲ ਧੌਣ ਨਾ ਉਤਾਉਣੀ। ਆਟਾ ਦਾਣਾ ਕੁੱਕੜ ਅੰਡੇ ਘਰ ਦੇ ਹੋਣੇ। ਘਰ ਦਾ ਮੱਖਣ ਨਾਲੇ ਕਿੱਲੇ ਉੱਤੇ ਗਾਂ ਹੋਣੀ। ਹਰ ਬੱਚਾ ਹਰ ਪਿੰਡ ਦਾ ਗਾਂਧੀ ਸੀ। ਮਾਂ ਭੈਣਾਂ ਦੀ ਇੱਜ਼ਤ ਸਭ ਦੀ ਸਾਂਝੀ ਸੀ। ਇੰਨਾ ਖੂਨ ਸਫੈਦ ਨਹੀਂ ਸੀ ਲੋਕਾਂ ਦਾ। ਆਂਢ ਗੁਆਂਢ ਦੇ ਸਭ ਪਿੰਡ ਦੇ ਲੋਕ ਸਾਂਝੇ ਸੀ। ਆਪਣੇ ਇੰਨੇ ਕੰਨ ਨਾ ਰੱਖਣੇ ਰੋਲੇ ਰੱਪੜਾਂ ਤੇ। ਪਿੰਡ ਦੀਆਂ ਬੁੱਢੀਆਂ ਨੇ ਕੱਪੜੇ ਧੋਣੇ ਛੱਪੜਾਂ ਦੇ। ਲੁਕ ਲੁਕ ਰਹਿਣਾ ਕੁੜੀਆਂ ਇੰਜ ਮੰਗੇਤਰ ਤੋਂ। ਪਿੱਛੇ ਜਿਵੇਂ ਰਹਿੰਦਾ ਫੱਗਣ ਚੇਤਰ ਤੋਂ। ਅੱਬਾ ਕਹਿਣਾ ਮੰਗੇ ਦਾ ਜਾਂ ਬੋਟੇ ਦਾ। ਸਾਰੀ ਜ਼ਿੰਦਗੀ ਨਾਂ ਨਹੀਂ ਲੈਣਾ ਬੰਦੇ ਦਾ। ਰੋਟੀ ਟੁੱਕਰ ਜਿੰਜਦਾ ਹੋਣਾ ਖਾ ਲੈਣਾ। ਚੌਲ ਵੰਡਣ ਤੇ ਝੋੜੀ ਵਿੱਚ ਪਵਾ ਲੈਣਾ। ਸ਼ਾਮਾਂ ਤਾਈਂ ਲੋਕਾਂ ਰਹਿਣਾ ਪੈਲੀਆਂ ਵਿੱਚ। ਛੱਪੜੋਂ ਪਾਣੀ ਪੀ ਕੇ ਟਾਈਮ ਟਪਾ ਲੈਣਾ। ਸ਼ੈਂਪੂ ਮੇਕਅਪ ਫੇਸ਼ੀਅਲ ਨਾਈਟ ਥਰੈਡਿੰਗ ਸੀ। ਮੁਸ਼ਕਲ ਦੇ ਨਾਲ ਘਰ ਵਿੱਚ ਸ਼ੀਸ਼ਾ ਕੰਘਾ ਸੀ। ਅੱਜ ਕੱਲ੍ਹ ਨਾਲੋਂ ਪਿਛਲਾ ਵੇਲਾ ਚੰਗਾ ਸੀ। ਸਾਰੇ ਪਿੰਡ ਵਿੱਚ ਰੌਣਕ ਹੋਣੀ ਜਦੋਂ ਵਿਆਹ ਹੋਣਾ। ਤਾਜ਼ੀਆਂ ਜੰਡੀਆਂ ਲਾ ਕੇ ਘਰ ਸਜਾ ਲੈਣਾ ਤੇ ਚੂਨਾ ਚਾਨਾ ਕਰਕੇ ਟਾਈਮ ਟਪਾ ਲੈਣਾ। ਫਰਿੱਜ ਨਾ ਕੂਲਰ ਨਾ ਜੂਸਰ ਘਰ ਵਿੱਚ ਲਾਉਂਦੇ ਸੀ। ਪਾਣੀ ਸਾਰੇ ਲੋਕ ਗੜੇ ਦਾ ਪਿਲਾਉਂਦੇ ਸੀ। ਹੱਥ ਦੇ ਵੱਟੇ ਹੋਏ ਲੱਡੂ ਖਾ ਲੈਂਦੇ ਸੀ।
ਤੇ ਜੰਜਾਂ ਐਵੇਂ ਥੱਲੇ ਬਹਿ ਕੇ ਰੋਟੀ ਖਾ ਲੈਣੀ, ਆਰਾਮ ਕਰਨ ਲਈ ਪਰਾਲੀ ਥੱਲੇ ਪਾ ਲੈਣੀ। ਜਦੋਂ ਕੁੜੀਆਂ ਲਾੜੇ ਦੁੱਧ ਪਿਲਾ ਲੈਣਾ ਤੇ ਮੁੰਡਿਆਂ ਸਾਰੇ ਕੰਮ ਮੁਕਾ ਲੈਣੇ। ਸੁੰਝੇ ਵਿਹੜੇ ਕਰਕੇ ਧੀਆਂ ਟੁਰ ਜਾਣਾ, ਘਰ ਦਾ ਚੂਨਾ ਬੱਦਲਾਂ ਦੇ ਨਾਲ ਖੁਰ ਜਾਣਾ। ਕਿਆਰੇ ਦੇ ਵਿੱਚ ਕਿੱਕਲੀ ਪਾਣੀ ਕੁੜੀਆਂ ਨੇ, ਪਿੰਡ ਦੇ ਅੰਦਰ ਬੋਕੇ ਵਾਲਾ ਖੂਹ ਹੋਣਾ। ਧੁੱਪ ਰਹਿ ਗਈ ਨਾ ਕੋਈ ਉਂਝ ਦੀ ਛਾਂ ਰਹਿ ਗਈ, ਪਿਓ ਰਹਿ ਗਏ ਨਾ ਕੋਈ ਉਂਝ ਦੀ ਮਾਂ ਰਹਿ ਗਈ। ਮਿਲ ਪੈਣਾ ਕੋਈ ਆਪਣਾ ਤੇ ਕਹਿਣਾ ਦੀਦ ਹੋ ਗਈ, ਹੁਣ ਥੋੜੀ ਇੱਜ਼ਤ ਬਹੁਤੀ ਅੱਖ ਬੇਦੀਦ ਹੋ ਗਈ। ਇਸਤਾ ਸ਼ਰਮਾ ਵਾਲੇ ਬੂਟੇ ਪੁੱਟ ਦਿੱਤੇ, ਕੁੰਡ ਸ਼ਰਮਾ ਦੇ ਲਾ ਕੇ ਸਾਰੇ ਸੁੱਟ ਦਿੱਤੇ। ਸਾਰੇ ਪਿੰਡ ਦਾ ਖੱਟ ਤੇ ਇੱਕ ਸਲਾਹ ਹੋਣੀ, ਨਾ ਫਸਾਦ ਨਾ ਯਾਰੋ ਕੋਈ ਦੰਗਾ ਸੀ। ਅੱਜ ਕੱਲ੍ਹ ਨਾਲੋਂ ਪਿਛਲਾ ਵੇਲਾ ਚੰਗਾ ਸੀ। ਮੇਰੇ ਚੈਨਲ ਦੇ ਅਗਰ ਤੁਸੀਂ ਜੁੜੇ ਹੋ ਤੇ ਤੁਹਾਨੂੰ ਐਵੇਂ ਦੀਆਂ ਪੁਰਾਣੀਆਂ ਜ਼ਮਾਨੇ 'ਚ ਲੈ ਜਾਵੇਗਾ ਔਰ ਐਵੇਂ ਦੀਆਂ ਬੜੀਆਂ ਵੀਡੀਓ ਦੇਵੇਗਾ। ਮੇਰੇ ਚੈਨਲ 'ਤੇ ਤੁਹਾਨੂੰ ਪੰਜਾਬੀ ਦੇ ਪੁਰਾਣੇ ਅਖਾਣ ਤੇ ਪੁਰਾਣੀਆਂ ਯਾਦਾਂ, ਮਿਜ਼ਾਈਆਂ, ਨਜ਼ਮਾਂ ਤੇ ਬੜਾ ਕੁਝ ਹੋਰ ਲੱਭੇਗਾ। ਬਹੁਤ ਸ਼ੁਕਰੀਆ।